ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ਿਰਗਿਲ ਸੈਲਮਾ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਜੀ ਫਰੀਮਾਰਟ ਤੋਂ, ਲਾਲੀ ਸਿੱਧੂ ਬੇਕਰਸਫੀਲਡ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਰਟ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਮਨਜੀਤ ਸਿੰਘ ਸਿੱਧੂ ਫਰੈਜ਼ਨੋ ਤੋਂ ਅਤੇ ਬਲਰਾਜ ਕੌਰ ਸਹੋਤਾ ਸੈਲਮਾ ਤੋਂ। ਇਹ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਬਹੁਤ ਮਿਹਰਬਾਨੀ। ਔਰ ਪਿਛਲੇ ਕੁਝ ਦਿਨਾਂ ਦੀ ਗੈਰ ਹਾਜ਼ਰੀ ਤੋਂ ਬਾਅਦ ਦੁਬਾਰਾ ਫੇਰ ਜਿਹੜੀ ਜੀ ਸ਼ੁਰੂਆਤ ਕਰਦੇ ਹਾਂ। ਔਰ ਧੰਨਵਾਦ ਸਾਰਿਆਂ ਦਾ, ਪੰਜਾਬੀ ਰੇਡੀਓ ਦੀ US ਦੀ ਟੀਮ ਦਾ, ਜਿਨ੍ਹਾਂ ਨੇ ਮਿਲਵਾਇਆ ਸਾਰੇ ਸਰੋਤਿਆਂ ਦੇ ਨਾਲ। ਇੰਨੇ ਸ਼ਹਿਰਾਂ ਦੇ ਵਿੱਚ ਸਕੈਜੂਲ ਦੇ ਵਿੱਚੋਂ ਬਹੁਤ ਸਾਰਿਆਂ ਨੂੰ ਮਿਲ ਨਹੀਂ ਸਕੇ, ਪਰ ਅੱਗੋਂ ਕਿਤੇ ਫੇਰ ਸਹੀ ਜੀ। ਬਹੁਤ ਬਹੁਤ ਧੰਨਵਾਦ। ਗੱਲਬਾਤ ਜਿਹੜੀ ਸ਼ੁਰੂ ਕਰਦੇ ਹਾਂ, ਇਸ ਵੇਲੇ ਜਿਹੜੀ ਵੱਡੀ ਮੁਸ਼ਕਿਲ ਬਣਦੀ ਨਜ਼ਰ ਆ ਰਹੀ ਆ ਉਹ ਹਿਮਾਚਲ ਦੇ ਵਿੱਚ ਪੈ ਰਹੇ ਮੀਂਹ ਆ। ਬੇਸ਼ੱਕ ਪੰਜਾਬ ਦੇ ਵਿੱਚ ਮੀਂਹ ਥੰਮਿਆ ਹੋਇਆ, ਪਰ ਅਗਲੇ 3-4 ਦਿਨਾਂ ਦੇ ਵਿੱਚ ਫੇਰ ਜਿਹੜੀ ਹੈ ਜੀ ਉਹ ਮੌਨਸੂਨ ਵਰਨ ਦੀ ਆਸ ਹੈ। ਮੂਣਕ ਦੇ ਕੋਲੇ ਘੱਗਰ ਦਰਿਆ ਦੇ ਬੰਨ੍ਹ ਦੇ ਵਿੱਚ ਜਿਹੜਾ ਜੀ ਉਹ ਪਾੜ ਪਿਆ ਹੋਇਆ, ਔਰ ਰਾਹਤ ਟੀਮਾਂ ਜਿਹੜੀਆਂ ਨੇ ਉਹ ਜਿਹੜੇ ਲੱਗੀਆਂ ਹੋਈਆਂ ਨੇ। ਕਿਸਾਨ ਜਿਹੜੇ ਆ ਉਹਨਾਂ ਨੇ ਪੈਰ ਆਪਣੇ ਪਿਛਾਂਹ ਜਿਹੜੇ ਉਹ ਖਿੱਚੇ ਆ, ਕਿਉਂਕਿ ਕਿਸਾਨ ਇਹ ਕਹਿੰਦੇ ਆ ਕਿ ਜਦੋਂ ਉਹਨਾਂ ਦੀ ਹਜ਼ਾਰਾਂ ਏਕੜ ਫਸਲ ਪੂਰੇ ਤਰੀਕੇ ਦੇ ਨਾਲ ਬਰਬਾਦ ਹੋ ਗਈ ਆ ਤੇ ਫਿਰ ਉਹਨਾਂ ਨੂੰ ਰਾਤਾਂ ਝਾਕ ਕੇ ਇਹ ਕੰਮ ਜਿਹੜਾ ਜੀ ਉਹ ਕਰਨ ਦੀ ਕੀ ਜ਼ਰੂਰਤ ਹੈ। ਘੱਗਰ ਦਾ ਪਾਣੀ ਜਿਹੜਾ ਉਹ 4 ਪਿੰਡਾਂ ਤੱਕ ਪਹੁੰਚ ਗਿਆ, ਜਦੋਂ ਕਿ ਕਈ ਪਿੰਡਾਂ ਦਾ ਮੂਣਕ ਸ਼ਹਿਰ ਦੇ ਨਾਲੋਂ ਸੰਪਰਕ ਟੁੱਟਿਆ ਪਿਆ। ਜਿਹੜਾ ਮੂਣਕ ਚੰਡੀਗੜ੍ਹ ਜਿਹੜੀ ਸੜਕ ਆ ਉਹਨੂੰ ਵੀ ਪਾਣੀ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ। ਮੂਣਕ ਦੇ ਕੋਲੇ ਬਸਤੀਆਂ ਦੇ ਕਈ ਘਰਾਂ ਦੇ ਵਿੱਚ ਕੰਧਾਂ ਤਰੇੜਾਂ ਆ ਗਈਆਂ ਨੇ। ਲੋਕਾਂ ਨੂੰ ਅਜੇ ਕੋਈ ਰਾਹਤ ਜਿਹੜੀ ਜੀ ਉਹ ਮਿਲਦੀ ਨਜ਼ਰ ਨਹੀਂ ਆ ਰਹੀ। ਹੈਰਾਨੀ ਵਾਲੀ ਗੱਲ ਜਿਹੜੀ ਇਹ ਆ ਕਿ ਜਿਹੜੇ ਜਲ ਸਰੋਤ ਮੰਤਰੀ ਆ ਸੁਖਵਿੰਦਰ ਸਿੰਘ ਸਰਕਾਰੀਆ, ਜਿਵੇਂ ਅਕਸਰ ਹੁੰਦਾ ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਵਾਲੇ ਜਿਹੜੇ ਉਹਨਾਂ ਪਿੰਡ ਨੇ ਉਹਨਾਂ ਦਾ ਦੌਰਾ ਜਿਹੜਾ ਜੀ ਉਹ ਕੀਤਾ, ਤੇ ਮੰਤਰੀ ਇਹ ਵੀ ਜਿਹੜੀ ਜੀ ਗੱਲ ਕਹੀ ਜਾਂਦੇ ਆ ਕਿ ਸਾਡੇ ਕੋਲੇ ਫੰਡਸ ਨਹੀਂ ਹੈਗੇ, ਸੈਂਟਰ ਕੋਲੋਂ ਫੰਡਸ ਮੰਗਾਂਗੇ। ਪਿਛਲੇ ਜੇ ਤੁਸੀਂ ਦਹਾਕਿਆਂ ਤੋਂ ਜਿਹੜਾ ਵੇਖੋ ਤਾਂ ਘੱਗਰ ਜਿਹੜਾ ਉਹ ਮਾਰ ਕਰਦਾ ਹੈ। ਇਹ ਪਹਿਲੀ ਵਾਰੀ ਨਹੀਂ, ਹਰ ਸਾਲ ਹੀ ਮਾਰ ਜਿਹੜੀ ਜੀ ਉਹ ਕਰਦਾ। ਘੱਗਰ ਦੇ ਵਾਸਤੇ ਕਰੋੜਾਂ ਰੁਪਈਏ ਦਾ ਫੰਡ ਆਉਂਦਾ। ਉਹ ਫੰਡ ਜਾਂਦਾ ਕਿੱਥੇ ਆ? ਉਹ ਇਹਨਾਂ ਨੇਤਾਵਾਂ ਦੀਆਂ ਜੇਬਾਂ ਦੇ ਵਿੱਚ ਜਿਹੜਾ ਦੀ ਉਹ ਚਲੇ ਜਾਂਦਾ, ਤੇ ਲੋਕ ਫੇਰ ਜਿਉਂ ਦੇ ਤਿਉਂ। ਲੋਕ ਇਹੋ ਜਿਹੇ ਆ ਕਿ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਕਦੀ ਉਹ ਇਹਨਾਂ ਇਸ਼ੂਜ਼ ਨੂੰ ਨਹੀਂ ਉਭਾਰਦੇ, ਉਹ ਆਪਣੇ ਨਿੱਜੀ ਇਸ਼ੂਜ਼ ਜਿਹੜੇ ਦੀ ਉਹ ਉਭਾਰਦੇ ਆ। ਤੇ ਜਦੋਂ ਫਿਰ ਪਾਣੀ ਆ ਕੇ ਉਹਨਾਂ ਦੀ ਮਾਰ ਜਿਹੜੀ ਜੀ ਕਰਦਾ, ਪਿੰਡਾਂ ਨੂੰ ਘੇਰ ਲੈਂਦਾ, ਫਸਲਾਂ ਜਿਹੜੀਆਂ ਜੀ ਉਹ ਤਬਾਹ ਹੁੰਦੀਆਂ ਨੇ, ਉਹ ਪ੍ਰਸ਼ਾਸਨ ਦੇ ਉੱਤੇ ਦੋਸ਼ ਦੇ ਕੇ ਜਿਹੜਾ ਜੀ ਉਹ ਸੁਰਖਰੂ ਹੋ ਜਾਂਦੇ ਆ। ਤੇ ਨੇਤਾ ਜਿਹੜੇ ਨੇ ਉਹ ਜਿਹੜੇ ਹੜ੍ਹ ਪੀੜਤ ਖੇਤਰਾਂ ਦਾ ਦੌਰਾ ਕਰਕੇ ਫੋਟੋਆਂ ਖਿਚਵਾਉਂਦੇ ਨੇ, ਇੱਕੋ ਜਿਹੀਆਂ ਫੋਟੋਆਂ ਉਧਰ ਨੂੰ ਇਸ਼ਾਰਾ ਕਰਦੇ ਜਿਹੜਾ ਜੀ ਨਜ਼ਰ ਆਉਂਦੇ ਆ। ਇਹ ਫੋਟੋਆਂ ਦਹਾਕਿਆਂ ਤੋਂ ਜਿਹੜੀਆਂ ਇੱਕੋ ਜਿਹੀਆਂ ਦੇਖੀਆਂ ਜਾ ਸਕਦੀਆਂ ਨੇ। ਇਹਨਾਂ ਆ ਕਿ ਚਿਹਰੇ ਉੱਤੇ ਜਿਹੜੇ ਉਹ ਬਦਲੇ ਹੋਏ ਹੁੰਦੇ ਆ। ਅੱਜ ਤੱਕ ਘੱਗਰ ਦਾ ਹੀ ਜਿਹੜਾ ਜੀ ਉਹ ਇਲਾਜ ਨਹੀਂ ਕੀਤਾ ਜਾ ਸਕਿਆ। ਤੇ ਗੱਲਾਂ ਜਿਹੜੀਆਂ ਜੀ ਉਹ ਬਹੁਤ ਜਿੰਨੀਆਂ ਮਰਜ਼ੀ ਤੁਸੀਂ ਇਹਨਾਂ ਤੋਂ ਕਰਵਾ ਲਓ ਜੀ। ਕਰਨਾਟਕਾ ਦੀ ਜਿਹੜੀ ਕੁਮਾਰ ਸਵਾਮੀ ਦੀ ਸਰਕਾਰ ਹੈ, ਉਹਦੇ ਵਾਸਤੇ ਅੱਜ ਦਾ ਦਿਨ ਬੜਾ ਅਹਿਮ ਜਿਹੜਾ ਜੀ ਉਹ ਹੈ, ਕਿਉਂਕਿ ਸਿਆਸੀ ਖਿੱਚੋਤਾਣ ਦੇ ਦਰਮਿਆਨ ਕਾਂਗਰਸ ਜਨਤਾ ਦਲ ਗੱਠਜੋੜ ਦੀ ਸਰਕਾਰ ਜਿਹੜੀ ਆ ਜੀ ਇਹਨੇ ਵਿਧਾਨ ਸਭਾ ਦੇ ਵਿੱਚ ਅੱਜ ਜਿਹੜਾ ਜੀ ਉਹ ਨਿਬੇੜਾ ਕਰਨਾ ਹੈ। ਰਾਜਪਾਲ ਵਜੂ ਭਾਈ ਵਾਲਾ ਦੇ ਵੱਲੋਂ 2 ਵਾਰੀ ਬਹੁਮਤ ਸਾਬਤ ਕੀਤੇ ਜਾਣ ਨੂੰ ਕਹਿਣ ਦੇ ਬਾਵਜੂਦ ਵਿਧਾਨ ਸਭਾ ਦੇ ਅੰਦਰ ਵੋਟਿੰਗ ਨਹੀਂ ਜਿਹੜਾ ਜੀ ਉਹ ਹੋ ਸਕੀ। ਜਿਹੜੇ ਮੁੱਖ ਮੰਤਰੀ ਨੇ HD ਕੁਮਾਰ ਸਵਾਮੀ, ਉਹਦੇ ਵੱਲੋਂ ਵੀਰਵਾਰ ਨੂੰ ਭਰੋਸੇ ਦਾ ਮਤਾ ਜਿਹੜਾ ਜੀ ਉਹ ਪੇਸ਼ ਕੀਤੇ ਜਾਣ ਤੋਂ ਬਾਅਦ ਸਰਕਾਰ ਬਹਿਸ ਨੂੰ ਲਮਕਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਕਰ ਰਹੀ ਸੀ, ਕਿਉਂਕਿ ਉਹਨੂੰ ਸੁਪਰੀਮ ਕੋਰਟ ਤੋਂ ਰਾਹਤ ਦੀ ਉਮੀਦ ਜਿਹੜੀ ਜੀ ਉਹ ਬੱਝੀ ਹੈ। ਹੁਕਮਰਾਨ ਗੱਠਜੋੜ ਨੇ ਬਾਗੀ ਵਿਧਾਇਕਾਂ ਨੂੰ ਮਨਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਨੇ। 16 ਦੇ ਵਿੱਚੋਂ 13 ਵਿਧਾਇਕ ਆਪਣੇ ਫੈਸਲੇ ਦੇ ਉੱਤੇ ਵਜਦ ਨੇ। ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਐਲਾਨ ਕੀਤਾ ਕਿ ਕਰਨਾਟਕ ਦੇ ਵਿੱਚ ਬਸਪਾ ਦਾ ਇੱਕੋ ਇੱਕ ਵਿਧਾਇਕ ਸਰਕਾਰ ਦੇ ਪੱਖ ਦੇ ਵਿੱਚ ਜਿਹੜਾ ਜੀ ਉਹ ਵੋਟ ਪਾਊਗਾ। ਉਧਰ ਇਸ ਗੱਲ ਦੀ ਵੀ ਆਸ ਹੈ ਕਿ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਫੈਸਲਾ ਅੱਜ ਜਿਹੜਾ ਜੀ ਆ ਸਕਦਾ ਹੈ, ਜਿਹਦੇ ਉੱਤੇ ਬਹੁਤੀ ਆਸ ਜਿਹੜੀ ਜੀ ਉਹ ਕਰਨਾਟਕਾ ਨੇ ਲਾਈ ਹੋਈ ਆ। ਉਧਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਕਰਨਾਟਕਾ ਦੇ
ਭਾਜਪਾ ਦੇ ਮੁਖੀ ਐਸ ਯੇਦੂਯਰੱਪਾ ਉਹਨੇ ਭਰੋਸਾ ਇਹ ਜ਼ਾਹਰ ਕੀਤਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠਲੀ ਜਿਹੜੀ ਸਰਕਾਰ ਹੈ ਅੱਜ ਇਹਦਾ ਆਖਰੀ ਦਿਨ ਹੋਊਗਾ ਤੇ ਜਿਹੜਾ ਜੀ ਉਪਭੋਗ ਪੈ ਜਾਊਗਾ, ਕਿਉਂਕਿ ਭਾਰਤੀ ਜਨਤਾ ਪਾਰਟੀ ਇਹ ਸੋਚਦੀ ਆ ਕਿ ਲੈ ਦੇ ਕੇ ਖਰੀਦੋ ਫਰੋਖਤ ਕਰਕੇ ਉਹ ਇੱਥੇ ਸਰਕਾਰ ਜਿਹੜੀ ਉਹ ਬਣਾ ਸਕਦੀ ਆ ਕਰਨਾਟਕਾ ਦੇ ਵਿੱਚ, ਜਿਹਦੇ ਵਾਸਤੇ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਨਿਰੰਤਰ ਕਰੀ ਜਾ ਰਹੀ ਆ। ਔਰ ਬਾਗੀ ਵਿਧਾਇਕ ਜਿਹੜੇ ਨੇ ਉਹ ਮੁਸੀਬਤ ਬਣੇ ਪਏ ਨੇ ਕਾਂਗਰਸ ਤੇ ਜਨਤਾ ਦਲ ਐਸ ਦੀ ਜਿਹੜੀ ਸਰਕਾਰ ਦੇ ਵਾਸਤੇ। ਜੇਲ੍ਹਾਂ ਦੇ ਵਿੱਚ ਕੀ ਕੁਝ ਜਿਹੜਾ ਜੀ ਉਹ ਹੁੰਦਾ ਆ, ਇਹਦਾ ਬਹੁਤ ਸਾਰੇ ਖੁਲਾਸੇ ਜਿਹੜੇ ਆ ਉਹ ਪਿਛਲੇ ਸਮੇਂ ਤੋਂ ਹੁੰਦੇ ਰਹੇ ਆ। ਜਿਹੜਾ ਮਹਿੰਦਰਪਾਲ ਬਿੱਟੂ ਆ ਉਹਦਾ ਮਰਡਰ ਜਿਹੜਾ ਜੇਲ੍ਹ ਦੇ ਵਿੱਚ ਹੁੰਦਾ, ਔਰ ਉਸ ਤੋਂ ਬਾਅਦ ਲੁਧਿਆਣੇ ਦੀ ਜੇਲ੍ਹ ਦਾ ਇੱਕ ਐਪੀਸੋਡ ਸਾਹਮਣੇ ਆਉਂਦਾ ਜਿਹਦੇ ਵਿੱਚ ਉੱਥੇ ਕੈਦੀ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਉਹਨਾਂ ਨੂੰ ਜੇਲ੍ਹ ਦੇ ਅੰਦਰ ਪਰੇਸ਼ਾਨ ਕੀਤਾ ਜਾ ਰਿਹਾ। ਉਹ ਅੰਦਰੋਂ ਜਿਹੜੀਆਂ ਲਾਈਵ ਵੀਡੀਓਜ਼ ਆ ਉਹ ਦਿਖਾਉਂਦੇ ਆ ਲੋਕਾਂ ਨੂੰ। ਜੇਲ੍ਹਾਂ ਦਾ ਜਿਹੜਾ ਜੀ ਇਹ ਸਾਰਾ ਮਾਮਲਾ ਸੂਤ ਨਹੀਂ ਆ ਰਿਹਾ। ਕਦੇ ਗੁਰਦਾਸਪੁਰ ਦੇ ਵਿੱਚ ਭੇੜ ਹੋ ਜਾਂਦਾ, ਕਦੀ ਲੁਧਿਆਣੇ ਦੇ ਵਿੱਚ ਭੇੜ ਹੋ ਜਾਂਦਾ, ਕਦੇ ਨਾਭੇ ਦੀ ਜੇਲ੍ਹ ਜਿਹੜੀ ਉਹ ਚਰਚਾ ਦਾ ਵਿਸ਼ਾ ਬਣ ਜਾਂਦੀ ਆ, ਕਿਉਂਕਿ ਇੱਕ ਵੱਡਾ ਜਿਹੜਾ ਮਾਫੀਆ ਹੈ ਉਹ ਜੇਲ੍ਹਾਂ ਦੇ ਅੰਦਰ ਕੰਮ ਕਰਦਾ, ਜਿਹਨੂੰ ਕੰਟਰੋਲ ਕਰਨਾ ਸ਼ਾਇਦ ਸਰਕਾਰ ਦੇ ਹੱਥ ਵੱਸ ਜਿਹੜਾ ਉਹ ਰਿਹਾ ਹੀ ਨਹੀਂ। ਕਿਉਂਕਿ ਜਿਹੜੇ ਪ੍ਰਸ਼ਾਸਨ ਹੈ, ਜੇਲ੍ਹ ਪ੍ਰਸ਼ਾਸਨ ਹੈ, ਉਹ ਇੰਨਾ ਕੁ ਕਰਪਟ ਹੋ ਚੁੱਕਿਆ ਹੋਇਆ ਕਿ ਉਹ ਅੰਨਾ ਪੈਸਾ ਲੈਂਦਾ ਤੇ ਉਹ ਪੈਸਾ ਲੈ ਕੇ ਕੁਛ ਵੀ ਕਰ ਦਿੰਦਾ, ਕੁਛ ਵੀ ਕਰਵਾ ਦਿੰਦਾ। ਜੇਲ੍ਹ ਇੱਕ ਵਾਰੀ ਫੇਰ ਚਰਚਿਤ ਹੈ, ਜੇਲ੍ਹ ਅੰਮ੍ਰਿਤਸਰ ਦੀ ਜਿਹੜੀ ਜੀ ਉਹ ਚਰਚਿਤ ਹੈ। ਇਸ ਕਰਕੇ ਚਰਚਿਤ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਯਾਦ ਹੋਵੇ ਕਿ 532 ਕਿਲੋ ਹੈਰੋਇਨ ਅਰਬਾਂ ਰੁਪਈਏ ਦੀ ਜਿਹੜੀ ਸੀ, ਔਰ 52 ਕਿਲੋ ਹੋਰ ਨਸ਼ੀਲੇ ਪਦਾਰਥ ਜਿਹੜੇ ਆ ਜੀ ਉਹ ਤਸਕਰੀ ਕਰਕੇ ਲਿਆਂਦੇ ਗਏ ਸੀਗੇ। ਔਰ ਇਸ ਮਾਮਲੇ ਦੇ ਵਿੱਚ ਜਿਹੜਾ ਵਿਅਕਤੀ ਫੜਿਆ ਗਿਆ ਸੀਗਾ ਉਹਦਾ ਨਾਮ ਸੀ ਗੁਰਪਿੰਦਰ ਸਿੰਘ। ਗੁਰਪਿੰਦਰ ਸਿੰਘ ਦੇ ਬਾਰੇ ਦੇ ਵਿੱਚ ਜਿਹੜਾ ਜੀ ਇਹ ਜਿਹੜਾ ਦੱਸਿਆ ਇਹ ਗਿਆ ਸੀਗਾ ਕਿ ਉਹ ਇੱਕ ਸਾਬਕਾ ਆਫਿਸਰ ਦਾ ਮੁੰਡਾ ਸੀਗਾ ਜੀ। ਇਹ ਵੀ ਕਿਹਾ ਗਿਆ ਕਿ ਉਹ ਸ਼ੂਗਰ ਤੋਂ ਪੀੜਤ ਸੀਗਾ, ਔਰ ਗੁਰਪਿੰਦਰ ਦੀ ਮੌਤ ਜਿਹੜੀ ਆ ਜੀ ਉਹ ਹੋ ਗਈ ਹੈ। ਐਕਚੁਅਲੀ ਗੁਰਪਿੰਦਰ ਦੀ ਮੌਤ ਜਿਹੜੀ ਆ ਉਹਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਆ। ਇਸ ਪੱਖੋਂ ਸਵਾਲ ਖੜੇ ਕਰ ਦਿੱਤੇ ਆ ਕਿ 532 ਕਿਲੋ ਹੈਰੋਇਨ ਤੇ 52 ਕਿਲੋ ਬਾਕੀ ਨਸ਼ੀਲੇ ਪਦਾਰਥ ਕੱਲਾ ਗੁਰਪਿੰਦਰ ਸਿੰਘ ਨਹੀਂ ਮੰਗਵਾ ਸਕਦਾ। ਉਹਦੇ ਪਿੱਛੇ ਹੋਰ ਕੌਣ ਲੋਕ ਸਨ? ਵੱਡੇ ਲੋਕਾਂ ਦੇ ਨਾਮ ਜਿਹੜੇ ਜੀ ਉਹ ਚਰਚਾ ਦੇ ਵਿੱਚ ਜ਼ਰੂਰ ਸਨ। ਬੇਸ਼ੱਕ ਅਜੇ ਤੱਕ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਜਿਹੜਾ ਜੀ ਵੱਡੇ ਬੰਦੇ ਨੂੰ ਇਸ ਮਾਮਲੇ ਦੇ ਵਿੱਚ ਨਹੀਂ ਕੀਤਾ। ਗੁਰਪਿੰਦਰ ਸਿੰਘ ਜਿਹੜਾ ਸੀਗਾ ਉਹਦੀ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਮੌਤ ਨੇ ਸਵਾਲੀਆ ਚਿੰਨ੍ਹ ਇੱਕ ਵਾਰੀ ਫੇਰ ਜੇਲ੍ਹਾਂ ਦੇ ਉੱਤੇ ਖੜੇ ਕਰ ਦਿੱਤੇ ਆ। ਤੇ ਦੂਸਰਾ, ਡਰੱਗ ਮਾਫੀਆ ਦੀ ਪਾਵਰ ਤੇ ਉਹਦੀਆਂ ਜਿਹੜੇ ਜੀ ਹੱਥ ਕਾਨੂੰਨ ਨਾਲੋਂ ਕਿੰਨੇ ਜ਼ਿਆਦਾ ਲੰਬੇ ਨੇ, ਇਹ ਵੀ ਜਿਹੜਾ ਜੀ ਉਹ ਸਾਹਮਣੇ ਆ ਗਿਆ। ਇਹ ਕਿਹਾ ਜਾ ਰਿਹਾ ਕਿ ਇਸ ਤੇ ਸ਼ੱਕ ਜਿਹੜਾ ਜੀ ਉਹ ਜ਼ਾਹਰ ਕੀਤਾ ਜਾ ਰਿਹਾ। ਜਿਹੜਾ ਸ਼ੂਗਰ ਦਾ ਮਰੀਜ਼ ਗੁਰਪਿੰਦਰ ਸੀਗਾ ਉਹਨੂੰ ਸ਼ਨੀਚਰਵਾਰ ਦੀ ਰਾਤ ਨੂੰ 8:30 ਵਜੇ ਜਿਹੜਾ ਜੋ ਬੈਰਕ ਦੇ ਵਿੱਚ ਭੇਜਿਆ ਗਿਆ ਤਾਂ ਉਹਦਾ ਸ਼ੂਗਰ ਦਾ ਪੱਧਰ ਠੀਕ ਜਿਹੜਾ ਉਹ ਪਾਇਆ ਗਿਆ ਸੀ ਔਰ ਤੰਦਰੁਸਤ ਦੱਸਿਆ ਜਾਂਦਾ ਹੈ। ਜੇਲ੍ਹ ਪ੍ਰਸ਼ਾਸਨ ਕਹਿੰਦਾ ਹੈ ਕਿ ਸਵੇਰੇ ਜਦੋਂ ਉਹ ਬਰਸ਼ ਕਰ ਰਿਹਾ ਸੀਗਾ ਟੂਥਬਰਸ਼ ਤਾਂ ਉਹਦੇ ਮੂੰਹ ਵਿੱਚੋਂ ਖੂਨ ਆਉਣ ਲੱਗ ਗਿਆ, ਜਿਹਦੇ ਕਰਕੇ ਉਹਨੂੰ ਜਿਹੜਾ ਜੀ ਹਸਪੀਟਲ ਪਹੁੰਚਾਇਆ ਗਿਆ। ਹਸਪੀਟਲ ਦੇ ਵਿੱਚ ਜਾ ਕੇ ਮੌਤ ਜਿਹੜੀ ਦੀ ਉਹ ਹੋ ਗਈ। ਜੇਲ੍ਹ ਪ੍ਰਸ਼ਾਸਨ ਕਹਿੰਦਾ ਹੈ ਕਿ ਇਹ 7:15 ਵਜੇ ਦੀ ਗੱਲ ਹੈ। ਜਦੋਂ ਉਹਨੂੰ ਜੇਲ੍ਹ ਦੇ ਵਿੱਚ ਜਿਹੜਾ ਸੀ ਖੂਨ ਆਇਆ ਤੇ ਉਹ ਤੁਰੰਤ ਉਹਨੂੰ ਕੁਝ ਮਿੰਟ ਦੇ ਵਿੱਚ ਹਸਪੀਟਲ ਲੈ ਗਏ, ਜਦੋਂ ਕਿ ਹਸਪਤਾਲ ਦੇ ਜਿਹੜੇ ਸੂਤਰ ਆ ਉਹ ਇਹ ਕਹਿੰਦੇ ਆ ਕਿ ਇਹ ਜਿਹੜਾ ਗੁਰਪਿੰਦਰ ਸੀਗਾ ਇਹਨੂੰ ਕੋਈ 8:20 ਦੇ ਉੱਤੇ ਜੇਲ੍ਹ ਦੇ ਵਿੱਚ ਮਾਫ ਕਰਨਾ ਹਸਪੀਟਲ ਦੇ ਵਿੱਚ ਜਿਹੜਾ ਸੀ ਉਹ ਲਿਆਂਦਾ ਗਿਆ। 1.25 ਘੰਟਾ ਜਾਂ 1 ਘੰਟਾ ਜਿਹੜਾ ਵੀ ਉਹ ਲੱਗਦਾ ਨੀਗਾ ਹਸਪੀਟਲ ਦੇ ਵਿੱਚ ਲਿਜਾਣ ਦੇ ਵਾਸਤੇ ਜੇਲ੍ਹ ਤੋਂ। ਇਹ ਕੀ ਕਾਰਨ ਇਹਦੇ ਵਿੱਚ ਜਿਹੜਾ ਜੀ ਉਹ ਰਿਹਾ, ਇਹ ਕਾਰਨ ਅਜੇ ਵੀ ਜਿਹੜੇ ਦੀ ਉਹ ਭੇਦ ਬਣੇ ਹੋਏ ਨੇ। ਪਰਿਵਾਰ ਜਿਹੜਾ ਜੀ ਉਹ ਦੋਸ਼ ਲਾਉਂਦਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਗੁਰਪਿੰਦਰ ਦਾ ਦੂਜਾ ਭਰਾ ਵੀ ਪੁਲਿਸ ਨੇ ਨਾਮਜ਼ਦ ਕੀਤਾ ਹੋਇਆ, ਜਿਹੜਾ ਕਿ ਅਜੇ ਪੁਲਿਸ ਦੀ ਪਕੜ ਤੋਂ ਬਾਅਦ ਹੈ। ਇਹ ਗੁਰਪਿੰਦਰ ਜਿਹੜਾ ਸੀਗਾ ਉਹਨੇ 29 ਜੂਨ ਨੂੰ ਕਸਟਮ ਵਿਭਾਗ ਨੇ ਉਹਨੂੰ ਉਟਾਰੀ ਸੱਦਿਆ, ਜਿੱਥੇ 4 ਦਿਨ ਪਹਿਲਾਂ 26 ਜੂਨ ਨੂੰ ਪਾਕਿਸਤਾਨੀ ਲੂਣ ਦੀ ਖੇਪ ਪਹੁੰਚੀ ਸੀਗੀ ਔਰ ਉਹਨੂੰ ਕਿਹਾ ਕਿ ਜੇ ਉਹਨੂੰ ਪਾਕਿਸਤਾਨੀ ਲੂਣ ਦੇ ਵਿੱਚ ਹੈਰੋਇਨ ਦੀ ਤਸਕਰੀ ਦੇ ਬਾਰੇ ਪਤਾ ਹੁੰਦਾ ਤਾਂ ਉਹ ਉਟਾਰੀ ICP ਖੁਦ ਕਿਉਂ ਜਾਂਦਾ। ਉਹ ਇਹ ਗੱਲ ਜਿਹੜੀ ਜੀ ਉਹ ਕਹਿੰਦਾ ਉਹਨੇ ਸਿਰਫ ਪਾਕਿਸਤਾਨੀ ਲੂਣ ਮੰਗਵਾਇਆ ਸੀਗਾ
ਇਹਦੇ ਵਿੱਚ ਕੀ ਭੇਜਿਆ ਗਿਆ ਇਹਨੂੰ ਨਹੀਂ ਪਤਾ। ਜਦੋਂ ਕਿ ਜਿਹੜੇ ਕਸਟਮ ਅਧਿਕਾਰੀ ਨੇ ਤੇ ਪੁਲਿਸ ਜਿਹੜੀ ਆ ਜੀ ਉਹ ਇਸ ਕਹਾਣੀ ਨੂੰ ਨਹੀਂ ਮੰਨਦੀ। ਉਹ ਇਹ ਕਹਿੰਦੀ ਆ ਕਿ ਇਹ ਜਾਣ ਬੁੱਝ ਕੇ ਜਿਹੜਾ ਜੀ ਉਹ ਮੰਗਵਾਇਆ ਗਿਆ ਸੀ। ਗੁਰਪਿੰਦਰ ਦਾ ਜਿਹੜਾ ਪਿਓ ਸੀਗਾ ਉਹ ਕਸਟਮ ਵਿਭਾਗ ਦੇ ਵਿੱਚੋਂ ਰਿਟਾਇਰ ਹੋਇਆ ਸੀਗਾ। ਇਹ ਵੀ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਬਣਿਆ ਸੀਗਾ। ਔਰ ਗੁਰਪਿੰਦਰ ਨੇ ਪਹਿਲਾਂ ਕਿਸੇ ਕਲੀਅਰਿੰਗ ਏਜੰਸੀ ਦੇ ਕੋਲੇ ਕੰਮ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹਨੇ ਇੰਪੋਰਟ ਐਕਸਪੋਰਟ ਦਾ ਲਾਇਸੈਂਸ ਲੈ ਲਿਆ। ਔਰ ਇਹ ਵੀ ਕਿਹਾ ਜਿਹੜਾ ਜੀ ਜਾਂਦਾ ਕਿ ਐਡੀ ਵੱਡੀ ਖੇਪ ਕੋਈ ਪਹਿਲੀ ਵਾਰੀ ਨਹੀਂ ਮੰਗਾਉਂਦਾ। ਇਹਦਾ ਮਤਲਬ ਇਹ ਆ ਕਿ ਪਹਿਲਾਂ ਤੋਂ ਇਹ ਕੰਮ ਜਿਹੜਾ ਜੀ ਉਹ ਚੱਲਦਾ ਹੋ ਸਕਦਾ। ਪਰ ਇਹ ਉਹ ਸਵਾਲ ਨੇ ਜਿਹੜੇ ਗੁਰਪਿੰਦਰ ਦੀ ਮੌਤ ਦੇ ਨਾਲ ਸ਼ਾਇਦ ਜਿਹੜਾ ਜੀ ਉਹ ਦਫਨ ਹੋ ਗਏ, ਜਾਂ ਤੁਸੀਂ ਇਹ ਕਹਿ ਲਓ ਕਿ ਇਹ ਦਫਨ ਹੋ ਜਾਣਗੇ, ਕਿਉਂਕਿ ਹੁਣ ਇਹ ਭੇਦ ਜਿਹੜਾ ਜੀ ਉਹ ਭੇਦ ਹੀ ਰਹੂਗਾ। ਕੌਣ ਲੋਕ ਸਨ, ਕਿਹਦੇ ਬਾਰੇ ਗੁਰਪਿੰਦਰ ਜਿਹੜਾ ਜੀ ਉਹ ਕੁਝ ਕਹਿਣਾ ਚਾਹੁੰਦਾ ਸੀ, ਕੇਸ ਚੱਲਦਾ ਤੇ ਕੇਸ ਦੇ ਦੌਰਾਨ ਜਦੋਂ ਕਾਰਵਾਈ ਹੁੰਦੀ ਗਵਾਹ ਕਿਹੜੇ ਆਉਂਦੇ, ਉਹਦੇ ਵਿੱਚ ਗੁਰਪਿੰਦਰ ਦਾ ਜਿਹੜਾ ਪੱਖ ਸੀਗਾ ਜੀ ਉਹ ਕੀ ਹੁੰਦਾ, ਸ਼ਾਇਦ ਇਹ ਸਾਰਾ ਕੁਝ ਜਿਹੜਾ ਜੀ ਉਹ ਦਬ ਜਾਊਗਾ। ਇਸ ਵੇਲੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਭਵਿੱਖ ਨੂੰ ਲੈ ਕੇ ਵੱਡਾ ਚਰਚਾ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਚੱਲੀ ਜਾਂਦਾ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੀ ਹੋਊਗਾ? ਨਵਜੋਤ ਸਿੰਘ ਸਿੱਧੂ ਹੋਰਾਂ ਦਾ ਅਸਤੀਫਾ ਪ੍ਰਵਾਨ ਮੁੱਖ ਮੰਤਰੀ ਹੋਰਾਂ ਨੇ ਕਰ ਲਿਆ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਅਸਤੀਫਾ ਮੁੱਖ ਮੰਤਰੀ ਨੇ ਪ੍ਰਵਾਨ ਕੀਤਾ ਤੇ ਝਟਪਟ ਜਿਹੜਾ ਸੀ ਉਹ ਰਾਜਪਾਲ ਨੇ ਵੀ ਪ੍ਰਵਾਨ ਕਰ ਲਿਆ। ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਉਹਨਾਂ ਨੂੰ ਸਰਕਾਰੀ ਬੰਗਲਾ ਮਿਲਿਆ ਸੀ ਉੱਥੋਂ ਸਮਾਨ ਲੈਣ ਦੇ ਵਾਸਤੇ ਆਪ ਗਏ, ਸਮਾਨ ਉੱਥੋਂ ਚੁੱਕ ਲਿਆ। ਮੀਡੀਏ ਤੋਂ ਜਿਹੜੀ ਜੀ ਉਹ ਦੂਰੀ ਬਣਾਈ ਰੱਖੀ। ਮੀਡੀਆ ਦੇ ਨਾਲ ਕੋਈ ਗੱਲ ਉਹਨਾਂ ਨੇ ਇਹਦੇ ਬਾਰੇ ਨਾ ਕੀਤੀ। ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਮੈਂ ਸਰਕਾਰੀ ਬੰਗਲਾ ਖਾਲੀ ਜਿਹੜਾ ਜੀ ਉਹ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਇੰਨੀ ਦੇਰ ਨਾ ਬੋਲਣਾ ਬਹੁਤਾ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਹ ਕਿਹਾ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਾਹਲੀਆਂ ਜਿਹੜੀਆਂ ਜੀ ਉਹ ਮੁਸ਼ਕਲਾਂ ਦੇ ਵਿੱਚ ਪਾ ਗਈਆਂ, ਕਿਉਂਕਿ ਕਾਹਲੀ ਦੇ ਨਾਲ ਉਹਨਾਂ ਨੇ ਸ਼ਾਇਦ ਜਿਹੜੀ ਜੀ ਉਹਨਾਂ ਦੀ ਕੈਲਕੂਲੇਸ਼ਨ ਕਿਤੇ ਨਾ ਕਿਤੇ ਗਲਤ ਹੋ ਗਈ। ਜਿਹੜੇ ਕਿ ਇਹ ਸੋਚਦੇ ਸਨ ਕਿ ਜਿਹੜੀ ਸੈਂਟਰ ਦੇ ਵਿੱਚ ਕਾਂਗਰਸ ਦੀ ਜਾਂ ਕਾਂਗਰਸ ਦੇ ਭਾਈਵਾਲਾਂ ਦੀ ਸਰਕਾਰ ਆ ਜਾਣੀ ਹੈ ਤੇ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਵਾਡਰਾ ਦੀ ਨੇੜਤਾ ਜਿਹੜੀ ਆ ਉਹ ਉਹਨਾਂ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ ਪੰਜਾਬ ਦਾ। ਕੈਲਕੂਲੇਸ਼ਨ ਉਲਟ ਹੋ ਗਈਆਂ। ਕਾਂਗਰਸ ਮੂੰਹ ਭਰਨੇ ਜਾ ਪਈ, ਪਰ ਪੰਜਾਬ ਦੇ ਵਿੱਚ 8 ਸੀਟਾਂ ਜਿੱਤ ਗਈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਥ ਮਜ਼ਬੂਤ ਹੋ ਗਏ। ਕੈਪਟਨ ਅਮਰਿੰਦਰ ਸਿੰਘ ਹੋਰੀ ਹਾਈ ਕਮਾਂਡ ਨੂੰ ਅੱਖਾਂ ਵਿਖਾਉਣ ਲੱਗ ਗਏ ਔਰ ਇਹ ਵਿਖਾਈਆਂ ਅੱਖਾਂ ਜਿਹੜੀਆਂ ਸੀਗੀਆਂ ਉਹ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਜਿਹੜਾ ਸੀ ਉਹ ਪ੍ਰਵਾਨ ਕਰਨ ਤੱਕ ਚਲੇ ਗਈਆਂ। ਸੂਤਰ ਇਹ ਵੀ ਦੱਸਦੇ ਆ ਕਿ ਪ੍ਰਿੰਕਾ ਗਾਂਧੀ ਵਾਡਰਾ ਨੇ ਕੋਸ਼ਿਸ਼ ਕੀਤੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਅਸਤੀਫਾ ਪ੍ਰਵਾਨ ਨਾ ਹੋਵੇ, ਪਰ ਉਹਨਾਂ ਦੀ ਚੱਲੀ ਨਹੀਂ। ਹੁਣ ਜਿਹੜੀਆਂ ਅਟਕਲਾਂ ਨੇ ਉਹ ਵੱਡੇ ਪੱਧਰ ਦੇ ਉੱਤੇ ਇਹੀ ਚੱਲੀ ਜਾਂਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਸਿਆਸਤ ਦੇ ਵਿੱਚ ਭਵਿੱਖ ਕੀ ਆ, ਪੰਜਾਬ ਦੀ ਸਿਆਸਤ ਦੇ ਵਿੱਚ ਉਹਦਾ ਭਵਿੱਖ ਕੀ ਆ, ਮੁਲਕ ਦੀ ਸਿਆਸਤ ਦੇ ਵਿੱਚ ਉਹਦਾ ਭਵਿੱਖ ਕੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਆਪ ਹੀ ਜਿਹੜੀ ਆ ਜੀ ਉਹ ਇੰਨੀ ਕੁ ਡੋਲੀ ਪਈ ਆ, ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਪ੍ਰਧਾਨਗੀ ਕਿਹਨੂੰ ਦੇਣੀ ਆ। ਕਾਂਗਰਸ ਦਾ ਪ੍ਰਧਾਨ ਨਵਾਂ ਕੌਣ ਬਣਦਾ, ਇਹਦੇ ਉੱਤੇ ਬਹੁਤਾ ਕੁਝ ਜਿਹੜਾ ਜੀ ਉਹ ਨਿਰਭਰ ਹੋਊਗਾ। ਕੁਝ ਸੂਤਰ ਦੱਸੀ ਜਾਂਦੇ ਆ ਕਿ ਜੇ ਰਾਹੁਲ ਗਾਂਧੀ ਨਹੀਂ ਤੇ ਪ੍ਰਿੰਕਾ ਗਾਂਧੀ ਵਾਡਰਾ ਦੇ ਉੱਤੇ ਵੀ ਗੁਣਾ ਜਿਹੜਾ ਜੀ ਉਹ ਪੈ ਸਕਦਾ। ਪ੍ਰਿੰਕਾ ਗਾਂਧੀ ਵਾਡਰਾ ਜਿਸ ਤਰੀਕੇ ਦੇ ਨਾਲ ਸਰਗਰਮ ਹੋਈ ਆ ਔਰ ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਵੇਂ ਉਹਦੀਆਂ ਸਰਗਰਮੀਆਂ ਨੇ, ਉਹਦੇ ਤੋਂ ਲੱਗਦਾ ਹੈ ਕਿ ਕਾਂਗਰਸ ਕਿਤੇ ਨਾ ਕਿਤੇ ਇੱਕ ਵਾਰੀ ਫੇਰ ਗਾਂਧੀ ਪਰਿਵਾਰ ਵੱਲ ਵੇਖ ਰਹੀ ਆ। ਜੇ ਪ੍ਰਿੰਕਾ ਗਾਂਧੀ ਵਾਡਰਾ ਕਾਂਗਰਸ ਦੇ ਜਿਹੜਾ ਜੀ ਉਹ ਪ੍ਰਧਾਨ ਬਣਦੇ ਆ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਕੋਈ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਹ ਜ਼ਿੰਮੇਵਾਰੀ ਕਿਹੋ ਜਿਹੀ ਹੋਊਗੀ ਇਹ ਵੇਖਣਾ ਹੋਊਗਾ। ਦੂਸਰਾ ਇਹ ਆ ਕਿ ਕਾਂਗਰਸ ਜਿਹੜੀ ਆ ਉਹ ਕਿਸੇ ਵੀ ਹਾਲਤ ਦੇ ਵਿੱਚ ਖਾਸ ਤੌਰ ਦੇ ਉੱਤੇ ਗਾਂਧੀ ਪਰਿਵਾਰ ਨਵਜੋਤ ਸਿੰਘ ਸਿੱਧੂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ, ਪਰ ਦੂਜਾ ਪੱਖ ਇਹ ਵੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਕਿਵੇਂ ਸਿੱਝਿਆ ਜਾਵੇ, ਜਿਨ੍ਹਾਂ ਨੇ ਇੱਕ ਵਾਰੀ ਫੇਰ ਜਿਹੜੀ ਆ ਜੀ ਉਹ ਇਸ ਕਿਸਮ ਦੇ ਧੋਬੀ ਪਟਕਾ ਜਿਹੜਾ ਜੀ ਉਹ ਮਾਰਿਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਹਾਲ ਦੀ ਘੜੀ ਤਾਂ ਜਿਹੜਾ ਜੀ ਉਹ ਕਿਸੇ ਪਾਸੇ ਜੋਗੇ ਨਹੀਂ ਰਹੇ। ਬੇਸ਼ੱਕ ਇਸ ਵੇਲੇ ਜਿਹੜੀਆਂ ਧਿਰਾਂ ਨੇ ਤੀਜੀਆਂ ਧਿਰਾਂ ਉਹ ਉਹਨਾਂ ਨੂੰ ਸਹਿਮਤਾਂ ਮਾਰੀ ਜਾਂਦੀਆਂ ਨੇ। ਆਮ ਆਦਮੀ ਪਾਰਟੀ ਇਹ ਕਹਿੰਦੀ ਆ ਕਿ ਉਹ ਸਾਡੇ ਨਾਲ ਆ ਜਾਣ। ਆਮ ਆਦਮੀ ਪਾਰਟੀ ਦਾ ਕੋਈ ਬਹੁਤ ਵੱਡਾ ਆਧਾਰ ਪੰਜਾਬ ਦੇ ਵਿੱਚ ਇਸ ਵੇਲੇ ਨਹੀਂ ਰਿਹਾ। ਕੱਲ ਨੂੰ ਕੀ ਬਣਦਾ ਇਹ ਕੱਲ ਦੱਸੂਗਾ। ਇੱਕ ਜਿਹੜਾ PDA ਬਣਿਆ ਸੀਗਾ ਉਹ ਆਪਸ ਦੇ ਵਿੱਚ ਇਸ ਵੇਲੇ ਖੱਖੜੀਆਂ ਦੀਆਂ ਹੋ ਗਿਆ, ਕਿਉਂਕਿ ਬੈਂਸ ਭਰਾਵਾਂ ਨੇ ਉਹ ਤੋਂ ਪਾਸਾ ਕਿਨਾਰਾ ਕਰ ਲਿਆ। ਬਹੁਜਨ ਸਮਾਜ ਪਾਰਟੀ ਨੇ ਕਹਿਤਾ ਕਿ ਉਹ ਆਪਣੇ ਅੱਡਰੇ ਤੌਰ ਦੇ ਉੱਤੇ ਲੰਘ ਗਏ, ਲੈ ਦੇ ਕੇ ਰਹਿ ਗਏ ਨੇ ਸੁਖਪਾਲ ਖਹਿਰਾ ਤੇ ਡਾਕਟਰ ਗਾਂਧੀ। ਡਾਕਟਰ ਗਾਂਧੀ ਦੀਆਂ ਸਰਗਰਮੀਆਂ ਖਤਮ ਹੋ ਗਈਆਂ ਨੇ। ਸੁਖਪਾਲ ਸਿੰਘ ਖਹਿਰਾ ਹੋਰੀ ਸੋਸ਼ਲ ਮੀਡੀਆ ਤੇ ਤਾਂ ਚਰਚਿਤ ਨੇ,
ਉਂਝ ਜਿਹੜਾ ਜੀ ਉਹ ਬਹੁਤਾ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਨਹੀਂ ਜਾਪ ਰਹੇ। ਤੋ ਕਿਹੜੇ ਪਾਸੇ ਨਵਜੋਤ ਸਿੰਘ ਸਿੱਧੂ ਹੋਰੀ ਜਾਣਗੇ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸਵਾਲ ਇਹ ਵੀ ਤੁਰੇ ਜਾਂਦੇ ਆ ਕਿ ਕੀ ਭਾਰਤੀ ਜਨਤਾ ਪਾਰਟੀ 2022 ਦੇ ਵਿੱਚ ਜੇ ਆਪਣੇ ਤੌਰ ਦੇ ਉੱਤੇ ਲੜਦੀ ਆ ਤਾਂ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨਾਲ ਲਿਆ ਸਕਦੀ ਹੈ। ਇਹਦੇ ਵਾਸਤੇ ਵੱਡਾ ਸਵਾਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਇੰਨਾ ਕੁਝ ਬੋਲ ਚੁੱਕੇ ਆ ਭਾਜਪਾ ਦੇ ਬਾਰੇ ਦੇ ਵਿੱਚ, ਉਹਨਾਂ ਦੀ ਉਸ ਪਾਸੇ ਵੱਲ ਨੂੰ ਵਾਪਸੀ ਜਿਹੜੀ ਆ ਉਹ ਵੀ ਔਖੀ ਜਾਪਦੀ ਆ। ਲੈ ਦੇ ਕੇ ਬਹੁਤਾ ਜਿਹੜਾ ਦੀ ਹਾਲ ਦੀ ਘੜੀ ਜੇ ਅੱਜ ਦੀ ਤਰੀਕ 'ਚ ਕਹਿਣਾ ਹੋਵੇ ਤਾਂ ਟਿਕਿਆ ਇਸ ਗੱਲ ਦੇ ਉੱਤੇ ਆ ਕਿ ਕਾਂਗਰਸ ਹਾਈ ਕਮਾਂਡ ਦੇ ਵਿੱਚ ਕੀ ਕੁਝ ਹੁੰਦਾ ਹੈ ਤੇ ਕਾਂਗਰਸ ਹਾਈ ਕਮਾਂਡ ਦੇ ਵਿੱਚ ਕੌਣ ਆਉਂਦਾ, ਜਿਹੜਾ ਪ੍ਰਧਾਨਗੀ ਜਿਹੜੀ ਆ ਉਹਦਾ ਗੁਣਾ ਕਿਹਦੇ ਉੱਤੇ ਪੈਂਦਾ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਛੇਤੀ ਹੋਣੀ ਹੈ, ਇਹਦੇ ਵਾਸਤੇ ਕੁਝ ਦਿਨਾਂ ਦਾ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪੈਣਾ। ਹਾਲਾਂਕਿ ਜਿਹੜੇ ਅਫਵਾਹਾਂ ਨੇ ਉਹ ਇਸ ਗੱਲ ਦੀਆਂ ਵੀ ਚੱਲੀ ਜਾਂਦੀਆਂ ਨੇ ਕਿ ਜਿਹੜਾ ਇਹ ਡਿਪਾਰਟਮੈਂਟ ਸੀਗਾ ਨਵਜੋਤ ਸਿੰਘ ਸਿੱਧੂ ਹੋਰਾਂ ਕੋਲੇ ਸਥਾਨਕ ਸਰਕਾਰਾਂ ਵਾਲਾ, ਉਹਦੇ ਵਿੱਚੋਂ ਕੁਝ ਫਾਈਲਾਂ ਗੁੰਮ ਨੇ। ਕੁਝ ਲੋਕੀ ਇਹ ਵੀ ਕਹੀ ਜਾਂਦੇ ਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਇਹ ਫਾਈਲਾਂ ਲੈ ਗਏ। ਨਵਜੋਤ ਸਿੰਘ ਸਿੱਧੂ ਹੋਰੀ ਜੇ ਫਾਈਲਾਂ ਲਿਜਾਂਦੇ ਆ ਤਾਂ ਉਹ ਮੁਸ਼ਕਲ ਦੇ ਵਿੱਚ ਜਿਹੜਾ ਜੀ ਉਹ ਆ ਸਕਦੇ ਆ, ਕਿਉਂਕਿ ਇਹ ਫਾਈਲਾਂ ਲਿਜਾਈਆਂ ਨਹੀਂ ਜਾ ਸਕਦੀਆਂ। ਸ਼ਾਇਦ ਇਹ ਮਹਿਜ਼ ਬਹੁਤੀਆਂ ਅਫਵਾਹਾਂ ਨੇ। ਬਠਿੰਡਾ ਥਰਮਲ ਪਲਾਂਟ ਜਦੋਂ ਲੱਗਿਆ ਸੀਗਾ ਤਾਂ ਉਦੋਂ ਇਹਨੂੰ ਬਹੁਤ ਪ੍ਰਚਾਰਿਆ ਗਿਆ ਸੀਗਾ। ਬਾਅਦ ਦੇ ਵਿੱਚ ਇਹਦੇ ਵਿੱਚੋਂ ਉੱਡੀ ਸਵਾਹ ਜਿਹੜੀ ਸੀ ਉਹ ਬਠਿੰਡੇ ਦੇ ਨੇੜੇ ਤੇੜੇ ਘਰਾਂ ਦੇ ਵਿੱਚ ਜਿਹੜੀ ਉਹ ਪੈਂਦੀ ਰਹੀ। ਬਠਿੰਡਾ ਥਰਮਲ ਪਲਾਂਟ ਜਿਹੜਾ ਸੀ ਉਹ ਬੰਦ ਕਰ ਦਿੱਤਾ ਗਿਆ ਪਿਛਲੇ ਦਿਨੀ। ਇਹਦੇ ਵਿੱਚ ਕੰਮ ਕਰਨ ਵਾਲੇ ਕਾਮੇ ਜਿਹੜੇ ਸੀ ਉਹ ਇਹਦਾ ਵਿਰੋਧ ਕਰਦੇ ਰਹੇ, ਅੱਜ ਵੀ ਵਿਰੋਧ ਜਿਹੜਾ ਦੀ ਉਹ ਕਰ ਰਹੇ ਆ। ਦੂਜੇ ਪਾਸੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਬਠਿੰਡਾ ਥਰਮਲ ਪਲਾਂਟ ਦਾ ਜਿਹੜਾ ਜੀ ਉਹ ਫੈਸਲਾ ਅੱਜ ਭੜਕ ਲੈ ਸਕਦੀ ਆ। ਇਹ ਕਿਹਾ ਜਾ ਰਿਹਾ ਹੈ ਕਿ ਬਠਿੰਡਾ ਥਰਮਲ ਪਲਾਂਟ ਦੀ ਜਿਹੜੀ ਜ਼ਮੀਨ ਹੈ ਇਹਦੇ ਉੱਤੇ ਹੁਣ ਕੀ ਹੋਊਗਾ ਅੱਗੇ, ਕਿਉਂਕਿ 1 ਜਨਵਰੀ 18 ਨੂੰ ਥਰਮਲ ਪਲਾਂਟ ਨੂੰ ਜਿੰਦਾ ਲੱਗ ਗਿਆ ਸੀ। ਉਦੋਂ ਤੋਂ ਸਰਕਾਰ ਦੀ ਅੱਖ ਥਰਮਲ ਦੀ ਜ਼ਮੀਨ ਦੇ ਉੱਤੇ ਹੈ। ਇਹਦੇ ਸੰਬੰਧੀ ਅੱਜ ਮੀਟਿੰਗ ਜਿਹੜੀ ਹੋ ਰਹੀ ਆ ਜਿਹਦੇ ਵਿੱਚ ਮੁੱਖ ਏਜੰਡਾ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਜਿਹੜੀ ਆ ਇਹਨੂੰ ਵਪਾਰਕ ਤੌਰ ਦੇ ਉੱਤੇ ਵੇਚਣਾ ਹੋਊਗਾ, ਕਿਉਂਕਿ ਜੋ ਹਾਲਾਤ ਪੰਜਾਬ ਦੇ ਅਰਥਚਾਰੇ ਦੇ ਆ, ਸਰਕਾਰ ਤਾਂ ਜ਼ਮੀਨਾਂ ਲੱਭਦੀ ਫਿਰਦੀ ਆ ਵੀ ਕਿੱਥੇ ਲੱਭੇ ਤੇ ਉਹਨੂੰ ਵੇਚਿਆ ਜਾਵੇ। ਜਿਹੜੀ ਥਰਮਲ ਦੀ ਜ਼ਮੀਨ ਹੈ ਇਹਦੇ ਉੱਤੇ ਰਿਹਾਇਸ਼ੀ ਕਾਲੋਨੀ ਜਾਂ ਫਿਰ ਸ਼ਾਪਿੰਗ ਸੈਂਟਰ ਜਿਹੜਾ ਜੀ ਉਹ ਬਣਾਏ ਜਾਣ ਦੀ ਤਜਵੀਜ਼ ਜਿਹੜੀ ਆ ਉਹ ਆ ਸਕਦੀ ਆ। ਇਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰੀ ਵੀ ਜਿਹੜਾ ਜੀ ਉਹ ਸ਼ਾਮਲ ਹੋਣਗੇ ਇਸ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ। ਔਰ ਇਹ ਕਿਹਾ ਜਾ ਰਿਹਾ ਕਿ ਇਸ ਥਰਮਲ ਦੀ ਜ਼ਮੀਨ ਦਾ ਸਰਕਾਰ ਮੁੱਲ ਵੱਟੂਗੀ। ਮੀਟਿੰਗ ਦੇ ਵਿੱਚ ਬਠਿੰਡਾ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ਦੇ ਨਾਲ ਚਲਾਏ ਜਾਣ ਦੇ ਉੱਤੇ ਵੀ ਵਿਚਾਰ ਜਿਹੜਾ ਜੀ ਉਹ ਹੋ ਸਕਦਾ ਆ। 1753 ਏਕੜ ਜ਼ਮੀਨ ਹੈ ਬਠਿੰਡਾ ਥਰਮਲ ਪਲਾਂਟ ਦੀ। ਇਹਦੇ ਚੋਂ 280 ਏਕੜ ਜ਼ਮੀਨ ਦੇ ਵਿੱਚ ਥਰਮਲ ਕਾਲੋਨੀ ਬਣੀ ਹੋਈ ਹੈ, ਜਦੋਂ ਕਿ 177 ਏਕੜ ਜ਼ਮੀਨ ਦੇ ਵਿੱਚ ਝੀਲਾਂ ਨੇ। ਥਰਮਲ ਦੀ ਸਲਾਹ ਵਾਲੀ ਜਿਹੜੀ ਝੀਲ ਦਾ ਰਕਬਾ ਉਹ 850 ਏਕੜ ਹੈ। ਬਠਿੰਡਾ ਥਰਮਲ ਦੇ ਵਿੱਚ ਇਸ ਵੇਲੇ 360 ਰੈਗੂਲਰ ਮੁਲਾਜ਼ਮ ਨੇ ਤੇ ਪੈਸਕੋ ਦੇ 170 ਮੁਲਾਜ਼ਮ ਨੇ। ਥਰਮਲ ਦੀ ਕਰੀਬ 100 ਏਕੜ ਜ਼ਮੀਨ ਪਹਿਲਾਂ ਅੰਬੂਜਾ ਸੀਮੈਂਟ ਫੈਕਟਰੀ ਦੇ ਕੋਲੇ ਲੀਜ਼ ਤੇ ਆ ਤੇ 5 ਏਕੜ ਜ਼ਮੀਨ ਇੱਟਾਂ ਵਾਲੀ ਫੈਕਟਰੀ ਦੇ ਕੋਲੇ ਲੀਜ਼ ਦੇ ਉੱਤੇ ਆ। ਸਰਕਾਰ ਥਰਮਲ ਦੀ ਜ਼ਮੀਨ ਦਾ ਮੁੱਲ ਵੱਟਣਾ ਚਾਹੁੰਦੀ ਆ। ਵਪਾਰਕ ਕੰਮਾਂ ਲਈ ਜ਼ਮੀਨ ਨੂੰ ਨਿਲਾਮ ਕੀਤਾ ਜਾ ਸਕਦਾ ਹੈ। ਥਰਮਲ ਦੀ ਰਿਹਾਇਸ਼ੀ ਕਲੋਨੀ ਦੇ ਗਾਹਕ ਸਰਕਾਰ ਨੂੰ ਮਿਲਣੇ ਸੌਖੇ ਨੇ। ਸਰਕਾਰ ਨੇ ਸਾਲ 68-69 ਦੇ ਵਿੱਚ ਥਰਮਲ ਦੇ ਵਾਸਤੇ ਪਿੰਡ ਸਿਵੀਆਂ, ਜੋਗਾਨੰਦ, ਕੋਠੇ ਅਮਰਪੁਰਾ, ਕੋਠਾ ਸੁੱਚਾ ਸਿੰਘ ਦੀ ਜ਼ਮੀਨ ਕੋਈ 2200 ਏਕੜ ਜ਼ਮੀਨ ਅਕਵਾਇਰ ਕੀਤੀ ਸੀ। ਔਰ ਥਰਮਲ ਦਾ ਪਹਿਲਾ ਯੂਨਿਟ 22 ਸਤੰਬਰ 74 ਨੂੰ ਸ਼ੁਰੂ ਹੋਇਆ ਸੀਗਾ। ਗੁਰੂ ਨਾਨਕ ਸਾਹਿਬ ਦੇ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਇਹ ਕੀਤਾ ਗਿਆ ਸੀਗਾ 74 ਦੇ ਵਿੱਚ। ਜਦੋਂ ਹੁਣ 550 ਸਾਲਾ ਪ੍ਰਕਾਸ਼ ਉਤਸਵ ਜਿਹੜਾ ਜੀ ਉਹ ਮਨਾਇਆ ਜਾ ਰਿਹਾ ਤੇ ਥਰਮਲ ਪਲਾਂਟ ਜਿਹੜਾ ਜੀ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੀਆਂ ਇਹਦੀਆਂ ਚਿਮਨੀਆਂ ਤੇ ਇਹਦੀਆਂ ਝੀਲਾਂ ਨੇ ਹੋ ਸਕਦਾ ਵੇ ਉਹ ਨਜ਼ਰ ਜਿਹੜੀਆਂ ਦੀ ਉਹ ਨਾ ਆਉਣ, ਜਿਹੜੀਆਂ ਕਿ ਬਠਿੰਡੇ ਦਾ ਇੱਕ ਦਿੱਖ ਦੇ ਤੌਰ ਦੇ ਉੱਤੇ, ਇੱਕ ਉਹਦੀ ਆਈਡੈਂਟਿਟੀ ਦੇ ਤੌਰ ਦੇ ਉੱਤੇ ਵੀ ਜਿਹੜੀਆਂ ਜਾਣੀਆਂ ਜਾਂਦੀਆਂ ਸਨ। ਅਕਸਰ ਦੂਰੋਂ ਇਹ ਚਿਮਨੀਆਂ ਜਿਹੜੀਆਂ ਦੀ ਉਹ ਨਜ਼ਰ ਆਉਂਦੀਆਂ ਨੇ। ਝੀਲਾਂ ਦੇ ਉੱਤੇ ਲੋਕ ਜਿਹੜਾ ਦੀ ਉਹ ਜਾਂਦੇ ਨੇ। ਝੀਲਾਂ ਦਾ ਕੀ ਬਣੂਗਾ, ਕੀ ਰੱਖ ਰਖਾਵ ਉਸੇ ਤਰੀਕੇ ਦੇ ਨਾਲ ਹੋਊਗਾ, ਇਹ ਸਾਰੇ ਸਵਾਲ ਨੇ ਜਿਹੜੇ ਕਿ ਹਾਲ ਦੀ ਘੜੀ ਸਰਕਾਰ ਦੇ ਝੋਲੇ ਦੇ ਵਿੱਚ ਨੇ। ਤੇ ਸਰਕਾਰ ਇਹਦੇ ਵਿੱਚੋਂ ਜਿਹੜਾ ਉਹ ਕੀ ਕੱਢਦੀ ਹੈ, ਕਿਹੜੇ ਤਰੀਕੇ ਦੇ ਨਾਲ ਕੱਢਦੀ ਹੈ। ਇਸ ਵੇਲੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਜੀ ਸੋਨ ਭਦਰ ਹੱਤਿਆ ਕਾਂਡ ਜਿਹੜਾ ਜੀ ਉਹ ਬੜਾ ਚਰਚਾ ਦੇ ਵਿੱਚ ਹੈ। ਮੈਂ ਗੱਲ ਕੀਤੀ ਸੀ ਕਿ ਪ੍ਰਿੰਕਾ ਗਾਂਧੀ ਵਾਡਰਾ ਦੀ ਜਿਹੜੀ ਸਰਗਰਮੀ ਆ ਉਹ ਨਜ਼ਰ ਆਉਂਦੀ ਆ। ਪ੍ਰਿੰਕਾ ਗਾਂਧੀ ਵਾਡਰਾ ਨੇ ਲਗਾਤਾਰ ਧਰਨਾ ਸੋਨ ਭਦਰ ਦੇ ਵਿੱਚ ਲਾਇਆ
ਔਰ ਉਹ ਉੱਥੇ ਬੈਠੇ ਰਹੇ ਜਿੱਥੇ ਕਿ ਸਮੂਹਕ ਜਿਹੜਾ ਦੀ ਉਹ ਕਤਲ ਕੀਤੇ ਗਏ ਸਨ। ਸਰਕਾਰ ਦੇ ਕੰਨਾਂ ਦੇ ਉੱਤੇ ਪਹਿਲਾਂ ਜਿਹੜਾ ਦੀ ਉਹ ਜੂੰ ਨਹੀਂ ਸਰਕੀ, ਕਿਉਂਕਿ ਕਾਂਗਰਸ ਦੀ ਆਗੂ ਸੋਨੀਆ ਗਾਂਧੀ ਵਾਡਰਾ ਨੇ ਇਹਨੂੰ ਉੱਤਰ ਪ੍ਰਦੇਸ਼ ਦੇ ਵਿੱਚ ਸਿਆਸੀ ਜ਼ਮੀਨ ਤਲਾਸ਼ਣ ਦੇ ਰੂਪ ਦੇ ਵਿੱਚ ਲੈ ਲਿਆ ਤੇ ਹੁਣ ਸਰਕਾਰ ਵੀ ਉੱਠੀ ਆ ਤੇ ਯੋਗੀ ਆਦਿੱਤਿਆਨਾਥ ਜਿਹੜਾ ਦੀ ਉਹ ਪੀੜਤ ਪਰਿਵਾਰਾਂ ਦੇ ਕੋਲੇ ਗਏ ਆ ਤੇ ਜੋ ਭਾਜਪਾ ਕਰਦੀ ਆ ਉਹੀ ਯੋਗੀ ਹੋਰਾਂ ਨੇ ਕੀਤਾ ਕਿ ਇਸ ਸਭ ਕਾਸੇ ਦੇ ਵਾਸਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਤਾ। ਇਹ ਕਹਿਤਾ ਕਿ 1955 ਚ ਕਾਂਗਰਸ ਸਰਕਾਰ ਨੇ ਸੋਨ ਭੱਦਰ ਚ ਜਿਹੜਾ ਦੀ ਕਬਾਇਲੀ ਲੋਕਾਂ ਦੀ ਜ਼ਮੀਨ ਨੂੰ ਜਨਤਕ ਟਰਸਟ ਤੇ ਨਾਂ ਕਰਤਾ ਸੀਗਾ। 99 ਚ ਟਰਸਟ ਦੇ ਨਾਲ ਜੁੜੇ ਲੋਕਾਂ ਦੇ ਨਾਂ ਤੇ ਉਹ ਜ਼ਮੀਨ ਕਰਤੀ ਗਈ ਔਰ 17 ਦੇ ਵਿੱਚ ਉਹ ਜ਼ਮੀਨ ਕੁਝ ਲੋਕਾਂ ਨੂੰ ਵੇਚੀ ਗਈ, ਜਿੱਥੋਂ ਇਹ ਗੜਬੜੀ ਜਿਹੜੀ ਉਹ ਸ਼ੁਰੂ ਹੋਈ। ਉਧਰ ਜਿਹੜੀ ਸੋਨੀਆ ਗਾਂਧੀ ਵਾਡਰਾ ਹੈ ਉਹਨੇ ਇਹ ਗੱਲ ਕਹੀ ਹੈ ਕਿ ਯੋਗੀ ਨੂੰ ਮਜਬੂਰ ਹੋਣਾ ਪੈ ਗਿਆ ਇਹਨਾਂ ਲੋਕਾਂ ਦੇ ਕੋਲੇ ਜਾਣ ਦੇ ਵਾਸਤੇ। ਉਹਨਾਂ ਨੇ ਕਿਹਾ ਕਿ ਉਹ ਜਾਣਾ ਜਿਹੜਾ ਨਹੀਂ ਸੀ ਚਾਹੁੰਦੇ ਔਰ ਸਰਕਾਰ ਜਿਹੜੀ ਸੀ ਉਹਦੇ ਸਾਹਮਣੇ ਕਤਲ ਵੀ ਇਹ ਕੁਝ ਨਹੀਂ ਸਨ। 10 ਲੋਕਾਂ ਨੂੰ ਜਿਹੜਾ ਵੀ ਇੱਥੇ ਕਤਲ ਕਰ ਦਿੱਤਾ ਗਿਆ ਸੀਗਾ ਪਿਛਲੇ ਦਿਨੀ। ਜਾਂਦੇ ਜਾਂਦੇ ਨੈਸ਼ਨਲ ਪੱਧਰ ਦੇ ਉੱਤੇ ਇੱਕ ਹੋਰ ਜਿਹੜੀ ਦੀ ਉਹ ਖਬਰ ਸਾਂਝੀ ਕਰ ਲਈਏ ਕਿ ਹਾਸ਼ੀਏ ਦੇ ਉੱਤੇ ਚਲੀਆਂ ਗਈਆਂ ਖੱਬੀਆਂ ਸੱਜੀਆਂ ਪਾਰਟੀਆਂ ਜਿਹੜੀਆਂ ਦੀ ਉਹ ਫਿਰ ਮਾੜਾ ਮੋਟਾ ਹਿਲਜੁਲ ਜਿਹੜੀ ਸੀ ਉਹ ਦਿਖਾਉਣ ਲੱਗੀਆਂ ਨੇ। ਰਾਜ ਸਭਾ ਮੈਂਬਰ ਡੀ ਰਾਜਾ ਨੂੰ ਪੀਪਲਜ਼ ਪਾਰਟੀ ਆਫ ਇੰਡੀਆ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਐਸ ਸੁਧਾਕਰ ਰੈਡੀ ਦੀ ਜਗ੍ਹਾ ਲੈਣ ਵਾਲੇ ਡੀ ਰਾਜਾ ਨੇ ਕਿਹਾ ਕਿ ਪਛਾਣ ਖਿੱਚੂ ਤਾਕਤਾਂ ਦੇ ਖਿਲਾਫ ਪਾਰਟੀ ਦਾ ਸੰਘਰਸ਼ ਜਿਹੜਾ ਦੀ ਉਹ ਜਾਰੀ ਰਹੂਗਾ। ਉਹਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਤਾਨਾਸ਼ਾਹ ਕਾਰਜਕਾਲ ਦੇ ਦੌਰਾਨ ਮੁਲਕ ਜਿਹੜਾ ਦੀ ਉਹ ਬੜੇ ਗੰਭੀਰ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ। ਇਹ ਵੀ ਕਿਹਾ ਕਿ ਖੱਬੇ ਪੱਖੀ ਲੋਕ ਬੇਸ਼ੱਕ ਲੋਕ ਸਭਾ ਵਿੱਚ ਸੀਮਤ ਤਾਕਤ ਬਣ ਗਏ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਧਿਰ ਦੇਸ਼ ਦੇ ਵਿੱਚ ਸੀਮਤ ਹੋ ਗਈ ਹੈ। ਕਾਮਰੇਡ ਆਗੂ ਨੇ ਕਿਹਾ ਕਿ ਇਹਦਾ ਅਰਥ ਇਹ ਵੀ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਪਾਰਟੀ ਦਾ ਵਿਚਾਰਧਾਰਕ ਜਾਂ ਸਿਆਸੀ ਪ੍ਰਭਾਵ ਜਿਹੜਾ ਦੀ ਉਹ ਸਿਮਟ ਗਿਆ। ਉਹਨੇ ਕਿਹਾ ਕਿ ਪਾਰਟੀ ਦੇਸ਼ ਦੇ ਲੋਕਾਂ ਲਈ ਇੱਕ ਆਸ ਹੈ। ਇਹਦੀ ਕਿਹਾ ਕਿ ਪਛਾਣ ਖਿੱਚੂ ਨੀਤੀਆਂ ਦਾ ਪਾਰਟੀ ਜਿਹੜਾ ਦੀ ਉਹ ਵਿਰੋਧ ਕਰਦੀ ਰਹੂਗੀ। ਉਹਨੇ ਕਿਹਾ ਕਿ ਭਾਜਪਾ ਬੇਸ਼ੱਕ ਜਿਹੜੀ ਚੋਣ ਜੰਗ ਜਿੱਤ ਗਈ ਆ ਪਰ ਸਮਾਜਿਕ ਤੇ ਸਿਆਸੀ ਜੰਗ ਨਹੀਂ ਜਿਹੜਾ ਦੀ ਉਹ ਜਿੱਤ ਸਕੀ। ਵੇਖਣਾ ਇਹ ਹੋਊਗਾ ਕਿ ਡੀ ਰਾਜਾ ਜਿਹੜੇ ਹੁਣ PTI ਦੇ ਜਨਰਲ ਸਕੱਤਰ ਬਣੇ ਆ ਉਹ ਪਾਰਟੀ ਨੂੰ ਮੁੜ ਕੇ ਲੀਹਾਂ ਦੇ ਉੱਤੇ ਲਿਆਉਣ ਦੇ ਵਾਸਤੇ ਕੀ ਕਰਦੇ ਨੇ, ਕਿਉਂਕਿ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਇਹੀ ਆਉਂਦਾ ਸਾਹਮਣੇ ਕਿ ਪਾਰਟੀ ਜਿਹੜੀ ਆ ਉਹ ਸਮੇਂ ਦੇ ਹਾਣ ਦੀ ਨਹੀਂ ਹੋ ਸਕੀ, ਜਿਹਦੇ ਕਰਕੇ ਖੱਬੀਆਂ ਸੱਜੀਆਂ ਧਿਰਾਂ ਜਿਹੜੀਆਂ ਦੀ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚੋਂ ਪਛੜ ਗਈਆਂ। ਸ਼ਾਇਦ ਲੋਕਾਂ ਦੀ ਨਬਜ਼ ਜਿਹੜੀ ਸੀ ਉਹ ਨਹੀਂ ਧੋ ਸਕੀਆਂ। ਜਿਹੜੀਆਂ ਗਲਤ ਸਮੇਂ ਦੇ ਉੱਤੇ ਜਿਹੜੇ ਫੈਸਲੇ ਸੀ ਗਲਤ ਲਏ ਗਏ ਉਹਨਾਂ ਦੇ ਵਾਸਤੇ ਮੁਸੀਬਤ ਜਿਹੜੀ ਉਹ ਬਣ ਸਕਦੇ ਆ। ਇਸ ਤਰ੍ਹਾਂ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਚਾਹੇ ਉਹ ਛੋਟੀਆਂ ਹੋਣ ਛੋਟੀਆਂ ਕਿਉਂ ਨਾ ਹੋਣ, ਉਹਨਾਂ ਦੀ ਇਸ ਵੇਲੇ ਮੁਲਕ ਦੇ ਵਿੱਚ ਸਭ ਤੋਂ ਵੱਡੀ ਲੋੜ ਜਿਹੜੀ ਦੀ ਉਹ ਸਮਝੀ ਜਾ ਰਹੀ ਹੈ, ਕਿਉਂਕਿ ਵਿਰੋਧੀ ਧਿਰਾਂ ਹੀ ਹੁੰਦੀਆਂ ਨੇ ਜਿਹਨੇ ਸਰਕਾਰਾਂ ਨੂੰ ਪੱਬਾ ਭਾਰ ਜਿਹੜਾ ਦੀ ਉਹ ਕਰਕੇ ਰੱਖਣਾ ਹੁੰਦਾ ਹੈ। ਤੇ ਚਾਹੇ ਪਿਛਲੀ ਭਾਜਪਾ ਦੀ ਸਰਕਾਰ ਹੋਵੇ ਤੇ ਚਾਹੇ ਹੁਣ ਨਵੀਂ ਬਣੀ ਸਰਕਾਰ ਹੋਵੇ, ਉਹਨੂੰ ਇਸ ਗੱਲ ਤੋਂ ਤਾਂ ਬਿਲਕੁਲ ਡਰ ਨਹੀਂ ਹੈਗਾ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਤਕੜੀ ਆ ਤੇ ਉਹਨੂੰ ਕਿਸੇ ਮਾਮਲੇ ਦੇ ਉੱਤੇ ਘੇਰ ਸਕਦੀ ਆ। ਇਸ ਕਰਕੇ ਵਿਰੋਧੀ ਧਿਰਾਂ ਦੀ ਇਕਜੁੱਟਤਾ ਜਿਹੜੀ ਉਹ ਹੋਣੀ ਬੇਹੱਦ ਜ਼ਰੂਰੀ ਆ। ਹੁੰਦੀ ਆ ਜਾਂ ਨਹੀਂ ਇਹ ਸਮਾਂ ਜਿਹੜਾ ਦੀ ਬਹੁਤ ਮਿਹਰਬਾਨੀ ਦਿਲਪ੍ਰੀਤ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ, ਤੇ ਅਸੀਂ ਇੱਦਾਂ ਹੀ ਇਜਾਜ਼ਤ ਲੈਂਦੇ ਹਾਂ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।